ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਸਰੋਤਿਓ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਦੱਸਣਗੇ ਕਿ ਭਾਰਤ ਭਰ ਦੇ ਵਿੱਚ ਜਿਹੜੀਆਂ ਖਬਰਾਂ ਆ ਉਹਨਾਂ ਦੇ ਪਿੱਛੇ ਕੀ ਲੁਕਿਆ ਹੁੰਦਾ। ਬਲਤੇਜ ਪੰਨੂ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਜੀ ਖਬਰ ਤੇ ਨਜ਼ਰ ਪਾਉਣ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਹੈ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500, ਜਿਨ੍ਹਾਂ ਤੋਂ ਤੁਸੀਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਆ। ਗੁਰਦੀਪ ਸਿੰਘ ਬਿਰਦੀ ਗਲੋਬਸ ਤੋਂ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਸਤਨਾਮ ਸਿੰਘ ਸ਼ੇਰਗਿੱਲ ਦੇ ਪਰਿਵਾਰ ਸੈਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਸੁੱਖਾ ਸਿੰਘ ਜੀ ਬਾਈਸੀਲੀਆ ਤੋਂ, ਨਵਜੋਤ ਕੌਰ ਕਲੋਟੀ ਦੇ ਪਰਿਵਾਰ ਜੁੱਬਾ ਸਿਟੀ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਅਤੇ ਬਲਤੇਜ ਪੰਨੂ ਜੀ, ਅੱਜ ਪਹਿਲੀ ਖਬਰ ਆਪਾਂ ਕਵਰ ਕਰਦੇ ਹਾਂ। ਜਿਹੜਾ ਲੈਂਡ ਬਿੱਲ ਆ ਉਹ ਲੱਗਦਾ ਕਿ ਪਾਸ ਨਹੀਂ ਹੋਊਗਾ ਜੀ, ਲੱਗਦਾ ਨਹੀਂ ਜੀ। ਕੱਲ ਨੂੰ ਜਿਹੜੀ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਹੈ ਉਹ ਸਟਾਰਟ ਹੋ ਰਿਹਾ, ਔਰ ਸਰਕਾਰ ਜਿਹੜੀ ਹੈ ਜੀ ਉਹ ਚੌਥੀ ਵਾਰੀ ਇਹ ਜਿਹੜਾ ਜੀ ਆਰਡੀਨੈਂਸ ਲਿਆਉਣ ਦੀ ਤਿਆਰੀ ਜਿਹੜੀ ਹੈ ਜੀ ਉਹ ਕਰ ਰਹੀ ਹੈ। ਸੰਸਦੀ ਕਮੇਟੀ ਦੀ ਰਿਪੋਰਟ ਤਿਆਰ ਕਰਨ ਦੇ ਵਾਸਤੇ ਜਿਹੜਾ ਜੀ ਉਹ ਸਮਾਂ ਮੰਗ ਸਕਦੀ ਹੈ ਜੀ। ਜਿਹੜਾ ਇਹ ਸੈਸ਼ਨ ਆ ਕਾਫੀ ਗਰਮ ਰਹਿਣ ਦੇ ਆਸਾਰ ਨੇ ਜੀ। ਜਿਹੋ ਜਿਹੇ ਹਾਲਾਤ ਬਣੇ ਹੋਏ ਨੇ, ਨਰਿੰਦਰ ਮੋਦੀ ਹੋਰੀ ਰਣਨੀਤੀ ਬਣਾਉਣ ਦੇ ਵਾਸਤੇ ਜਿਹੜਾ ਜੀ ਉਹ ਰੁੱਝੇ ਹੋਏ ਨੇ। ਸੰਸਦ ਦੇ ਇਜਲਾਸ ਦੇ ਵਿੱਚ ਸਰਕਾਰ ਤੇ ਵਿਰੋਧੀ ਧਿਰਾਂ ਜਿਹੜੀਆਂ ਜੀ ਉਹ ਆਮੋ ਸਾਹਮਣੇ ਹੋਣਗੀਆਂ। ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕਾਂਗਰਸ ਦੇ ਖਿਲਾਫ ਹਮਲਾਵਰ ਜਿਹੜਾ ਜੀ ਉਹ ਰੁਖ ਅਪਣਾਉਣ ਦੀਆਂ ਜਿਹੜੀਆਂ ਉਹ ਖਬਰਾਂ ਮਿਲ ਰਹੀਆਂ ਨੇ। ਅਮਿਤ ਸ਼ਾਹ ਹੋਰਾਂ ਨੇ ਜਿਹੜੀ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੂੰ ਉਚੇਚੇ ਤੌਰ ਦੇ ਉੱਤੇ ਦਿੱਲੀ ਸੱਦਿਆ। ਉੱਥੇ ਮੀਟਿੰਗ ਜਿਹੜੀ ਆ ਜੀ ਉਹਨਾਂ ਨਾਲ ਲਾਈ ਆ। ਇਹ ਕਿਹਾ ਜਾ ਰਿਹਾ ਹੈ ਕਿ ਅਮਿਤ ਸ਼ਾਹ ਹੋਰਾਂ ਨੇ ਇਹਨਾਂ ਦੋਨਾਂ ਨੂੰ ਪੁੱਛਿਆ ਕਿ ਇਹ ਦੱਸੋ ਕਿ ਪਾਰਲੀਮੈਂਟ ਦੇ ਵਿੱਚ ਤੁਹਾਡੇ ਮੁੱਦੇ ਦੇ ਉੱਤੇ ਅਸੀਂ ਸਰਕਾਰ ਦਾ ਬਚਾਅ ਜਿਹੜਾ ਜੀ ਉਹ ਕਿਹੜੇ ਤਰੀਕੇ ਦੇ ਨਾਲ ਕਰਾਂਗੇ। ਅਮਿਤ ਸ਼ਾਹ ਹੋਰੀ ਹੁਣ ਇਹਨਾਂ ਨੂੰ ਪੁੱਛਦੇ ਕਿ ਆਪ ਹੀ ਦੱਸੋ ਕਿ ਅਸੀਂ ਕਿਹੜੇ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਜੀ ਉਹ ਬਚਾਅ ਕਰੀਏ, ਕਿਹੜੇ ਕਿਹੜੇ ਜਿਹੜੇ ਤੀਰ ਨੇ ਜਿਹੜੇ ਅਸੀਂ ਉੱਥੇ ਪਾਰਲੀਮੈਂਟ ਦੇ ਵਿੱਚ ਚਲਾ ਸਕੀਏ। ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਸ ਵਾਰੀ ਜਿਹੜਾ ਜੀ ਬਹੁਤ ਤੱਤਾ ਰਹਿਣ ਦੇ ਅਸਾਰ ਨੇ, ਚੱਲਣ ਦੇ ਚਾਂਸਸ ਜਿਹੜੇ ਪਾਰਲੀਮੈਂਟ ਉਹ ਘੱਟ ਦਿਖਦੇ ਨੇ ਜੀ। ਅੱਜ ਹੀ ਤੇ ਜੇ ਅਗਲੀ ਖਬਰ ਕਰਦੇ ਆ, ਅਜਨਾਲਾ ਦੇ ਵਿੱਚ ਰੋਸ ਮਾਰਚ ਹੋ ਰਿਹਾ ਸੀ ਤੇ ਉਸ ਦੇ ਵਿੱਚ ਲਾਠੀਚਾਰਜ ਕੀਤਾ ਗਿਆ। ਇਹ ਸਿੱਖ ਜਥੇਬੰਦੀਆਂ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਜਿਹੜਾ ਰੋਸ ਮਾਰਚ ਕਰਨ ਦੇ ਮੌਕੇ ਦੇ ਉੱਤੇ ਪੁਲਿਸ ਤੇ ਸੰਗਤ ਦੇ ਵਿੱਚ ਜਿਹੜਾ ਜੀ ਉਹ ਤਕਰਾਰ ਹੋਇਆ। ਪੁਲਿਸ ਦੇ ਵੱਲੋਂ ਲਾਠੀਚਾਰਜ ਕੀਤਾ ਗਿਆ। ਕੁਝ ਨੌਜਵਾਨਾਂ ਨੇ ਇੱਟਾਂ ਰੋੜੇ ਜਿਹੜੇ ਮਾਰੇ, ਜਿਹਦੇ ਵਿੱਚ ਇੱਕ DSP ਤਿਲਕਰਾਜ ਜਿਹੜਾ ਸੀਗਾ ਉਹ ਜ਼ਖਮੀ ਹੋ ਗਿਆ। ਇਹ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਿਹੜੀਆਂ ਮੰਗਾਂ ਸੀਗੀਆਂ ਉਹ ਸਰਕਾਰ ਤੱਕ ਪਹੁੰਚਾਉਣ ਦੇ ਭਰੋਸੇ ਤੋਂ ਬਾਅਦ ਜਿਹੜਾ ਸੀਗਾ ਜੀ ਇਹ ਸ਼ਾਂਤ ਹੋਇਆ। ਐਕਚੁਅਲੀ ਇਹ ਜਿਹੜੀ ਸੂਰਜ ਸਿੰਘ ਖਾਲਸਾ ਹੋਰਾਂ ਦੇ ਵੱਲੋਂ ਰੱਖੀ ਭੁੱਖ ਹੜਤਾਲ ਹੈ, ਉਹਦੀ ਹਮਾਇਤ ਦੇ ਵਿੱਚ ਜਿਹੜੀਆਂ ਸਿੱਖ ਜਥੇਬੰਦੀਆਂ ਸੀਗੀਆਂ, ਇਹਨਾਂ ਨੇ ਅਜਨਾਲੇ ਦੇ ਸ਼ਹੀਦ ਬਾਬਾ ਦੀਪ ਸਿੰਘ ਤੋਂ ਅਕਾਲ ਤਖਤ ਸਾਹਿਬ ਤੱਕ ਰੋਸ ਮਾਰਚ ਕਰਨ ਦਾ ਪ੍ਰੋਗਰਾਮ ਜਿਹੜਾ ਉਲੀਕਿਆ ਸੀਗਾ। ਪੁਲਿਸ ਨੇ ਇਹਦੇ ਮੱਦੇਨਜ਼ਰ ਇਹਨੂੰ ਛਾਉਣੀ ਦੇ ਵਿੱਚ ਜਿਹੜਾ ਜੀ ਉਹ ਤਬਦੀਲ ਕੀਤਾ। ਸੜਕ ਤੇ ਨਾਕੇ ਜਿਹੜੇ ਸੀਗੇ ਉਹ ਲਾ ਦਿੱਤੇ ਗਏ, ਔਰ ਕੁਝ ਆਗੂ ਜਿਹੜੇ ਸੀਗੇ ਇਹ ਉਦੋਂ ਪਹਿਲਾਂ ਚੁੱਕੇ ਵੀ ਗਏ। ਪਰ ਫਿਰ ਵੀ ਲੋਕ ਜਿਹੜੇ ਸੀ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋ ਗਏ, ਔਰ ਉਹਨਾਂ ਨੇ ਜਦੋਂ ਅੰਮ੍ਰਿਤਸਰ ਵੱਲ ਨੂੰ ਚੱਲਣਾ ਸ਼ੁਰੂ ਕੀਤਾ ਤਾਂ ਪੁਲਿਸ ਨੇ ਜਿਹੜਾ ਸੀਗਾ ਧੱਕੇ ਦੇ ਨਾਲ ਰੋਕਣ ਦੀ ਇਹਨਾਂ ਨੂੰ ਯਤਨ ਕੀਤਾ ਜੀ। ਉੱਥੋਂ ਹੀ ਜਿਹੜਾ ਤਕਰਾਰ ਸੀਗਾ ਉਹ ਆਪਸ ਦੇ ਵਿੱਚ ਸ਼ੁਰੂ ਹੋ ਗਿਆ। ਜਦੋਂ ਡੰਡਾ ਚਾਰਜ ਪੁਲਿਸ ਨੇ ਜਿਹੜਾ ਜੀ ਉਹ ਕੀਤਾ, ਉਸ ਤੋਂ ਬਾਅਦ ਪੁਲਿਸ ਦੇ ਉੱਤੇ ਇੱਟਾਂ ਵੱਟੇ ਜਿਹੜੇ ਸੀਗੇ ਉਹ ਸੁੱਟੇ ਗਏ, ਜਿੱਥੋਂ ਤਕਰਾਰ ਜਿਹੜਾ ਸੀਗਾ ਇਹ ਵੱਧਦਾ ਬਹੁਤ ਸੀਰੀਅਸ ਹਾਲਤ ਦੇ ਵਿੱਚ ਜਿਹੜਾ ਜੀ ਚੱਲ ਗਿਆ। ਪੁਲਿਸ ਦੀਆਂ ਡੰਡਿਆਂ ਦੇ ਨਾਲ ਕਾਫੀ ਲੋਕ ਜਿਹੜੇ ਉਹ ਜ਼ਖਮੀ ਹੋਣ ਦੀਆਂ ਖਬਰਾਂ ਜਿਹੜੀਆਂ ਉਹ ਮਿਲੀਆਂ ਨੇ, ਔਰ ਪੁਲਿਸ ਨੇ ਫੜੋ ਫੜਾਈ ਜਿਹੜੀ ਹੈ ਜੀ ਉਹ ਕਾਫੀ ਤੇਜ਼ ਕੀਤੀ ਹੋਈ ਆ ਇਸ ਵੇਲੇ ਪੰਜਾਬ ਭਰ ਦੇ ਵਿੱਚ, ਔਰ ਖਾਸ ਤੌਰ ਦੇ ਉੱਤੇ ਅੰਮ੍ਰਿਤਸਰ ਦੇ ਇਸ ਦੇ ਨੇੜੇ ਤੇੜੇ ਦੇ ਏਰੀਆਜ਼ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਹੜੀ ਇੱਕ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨਾਲ ਸੰਬੰਧਿਤ ਨੇ। ਔਰ ਜਿਹੜੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਹੈ ਉਹਦੇ ਵੀ ਕਈ ਨੇਤਾਵਾਂ ਨੂੰ ਜਿਹੜਾ ਜੀ ਗ੍ਰਿਫਤਾਰ ਕਰ ਲਿਆ ਗਿਆ। ਅੱਜ ਹੀ ਤਾਂ ਇਸੇ ਦੇ ਨਾਲ ਹੀ ਲੱਗਦੀ ਪਿੰਡ ਹਸਨਪੁਰ ਦੇ ਵਿੱਚ ਜਿਹੜੀ ਪੁਲਿਸ ਆ ਉਹਦੀ ਜਿਹੜੀ ਘੇਰਾਬੰਦੀ ਆ ਉਹ ਬਹੁਤ ਹੋ ਗਈ ਆ। ਸੋਸ਼ਲ ਮੀਡੀਆ ਤੇ ਵੀ ਖਬਰਾਂ ਆ ਤੇ ਇੱਥੇ ਪੰਜਾਬ ਦੀਆਂ ਅਖਬਾਰਾਂ ਦੇ ਵਿੱਚ ਵੀ ਇਸੇ ਤਰ੍ਹਾਂ ਆ ਰਿਹਾ ਜੀ। ਜਿਹੜੇ ਇੱਥੇ ਹਸਨਪੁਰ ਆ ਜੀ, ਉਹਨੂੰ ਐਕਚੁਅਲੀ ਪੁਲਿਸ ਤਾਂ ਪਹਿਲਾਂ ਹੀ ਕਾਫੀ ਆ, ਪਰ ਇਹਦੀ ਨਫਰੀ ਜਿਹੜੀ ਹੈ ਜੀ ਉਹ ਹੋਰ ਵਧਾ ਦਿੱਤੀ ਗਈ ਆ।
ਜਿਹੜਾ ਇਹ ਸੰਘਰਸ਼ ਚੱਲ ਰਿਹਾ ਜੀ, ਇਹਦੇ ਹੁਣ ਜਿਹੜੇ ਗਰਮ ਖਿਆਲੀ ਨੇ ਸੁਖਜੀਤ ਸਿੰਘ ਖੋਸਾ ਤੇ ਉਹਦੇ ਸਾਥੀਆਂ ਨੇ ਆਪਣੇ ਹੱਥਾਂ ਦੇ ਵਿੱਚ ਜਿਹੜਾ ਜੀ ਇਹ ਲੈ ਲਿਆ, ਔਰ ਉਦੋਂ ਬਾਅਦ ਪੁਲਿਸ ਨੇ ਜਿਹੜਾ ਹਸਨਪੁਰ ਹੈ ਜੀ ਉਹਨੂੰ ਇੱਕ ਕਿਸਮ ਦੇ ਨਾਲ ਛਾਉਣੀ ਦੇ ਵਿੱਚ ਜਿਹੜਾ ਜੀ ਉਹ ਤਬਦੀਲ ਕਰਤਾ ਹੈ। ਪਿੰਡ ਦੇ ਵਿੱਚ ਕਰਫਿਊ ਵਰਗਾ ਮਾਹੌਲ ਜਿਹੜਾ ਜੀ ਉਹ ਲੱਗਿਆ ਹੋਇਆ। ਸਾਰੇ ਜਿਹੜੇ ਪਿੰਡ ਨੂੰ ਜਾਣ ਵਾਲੇ ਰਾਹ ਨੇ ਉਹਨਾਂ ਦੇ ਉੱਤੇ ਜਿਹੜੇ ਬੈਰੀਕੇਡ ਲਾ ਕੇ ਜਿਹੜੇ ਨੇ ਕਮਾਂਡੋਜ਼ ਪੁਲਿਸ ਤੇ ਉਹ ਤਾਇਨਾਤ ਕੀਤੇ ਗਏ ਨੇ ਜੀ। ਜਿਹੜੇ ਸੂਰਜ ਸਿੰਘ ਖਾਲਸਾ ਹੋਰੀ ਨੇ ਜੀ, ਉਹਨਾਂ ਦੇ ਘਰ ਦੇ ਵਿੱਚ ਬੈਠੇ ਸੁਖਜੀਤ ਸਿੰਘ ਖੋਸਾ ਤੇ ਉਹਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਕੱਢਣ ਦੇ ਵਾਸਤੇ SSP ਜਿਹੜੇ ਨੇ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਯੋਜਨਾ ਜਿਹੜੀ ਹੈ ਜੀ ਉਹ ਤਿਆਰ ਕੀਤੀ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਕਿ ਪੁਲਿਸ ਦਾ ਐਕਸ਼ਨ ਜਿਹੜਾ ਜੀ ਉਹ ਕਿਸੇ ਟਾਈਮ ਹੋ ਸਕਦਾ, ਭਾਵ ਕਿ ਇੱਕ ਤਾਂ ਜਿਹੜੇ ਬਾਹਰੋਂ ਆਉਣ ਵਾਲੇ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ, ਔਰ ਰੋਕ ਕੇ ਜਿਹੜੀ ਉੱਥੇ ਜਿਹੜੇ ਸ਼ਾਮਲ ਲੋਕ ਨੇ ਉਹਨਾਂ ਦੀ ਗਿਣਤੀ ਘਟਾਈ ਜਾਊਗੀ। ਉਸ ਤੋਂ ਬਾਅਦ ਜਿਹੜੀ ਪੁਲਿਸ ਹੈ ਉਹ ਅੰਦਰ ਐਂਟਰ ਕਰਕੇ ਜਿਹੜਾ ਜੀ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਸਕਦੀ ਹੈ ਜਿਹੋ ਜਿਹੇ ਹਾਲਾਤ ਉੱਥੇ ਬਣ ਰਹੇ ਨੇ। ਜਿਹੜੀਆਂ ਪੈਟਰੋਲ ਦੀਆਂ ਬੋਤਲਾਂ ਲੈ ਕੇ ਕੁਝ ਜਿਹੜੇ ਬੈਠੇ ਨੇ, ਇਹਦੇ ਵਿੱਚ ਵੀ ਜਿਹੜੇ ਸੂਰਜ ਸਿੰਘ ਖਾਲਸਾ ਦੀ ਲੜਕੀ ਆ ਉਹਨੇ ਇਹ ਕਿਹਾ ਜੀ ਕਿ ਉਹਨਾਂ ਨੇ ਸਿਰਫ ਸੈਲਫ ਪ੍ਰੋਟੈਕਸ਼ਨ ਦੇ ਵਾਸਤੇ ਜਿਹੜੀਆਂ ਜੀ ਇਹ ਬੋਤਲਾਂ ਪੈਟਰੋਲ ਦੇ ਨਾਲ ਭਰੀਆਂ ਆਪਣੀਆਂ ਰੱਖੀਆਂ ਹੋਈਆਂ ਨੇ, ਕਿਸੇ ਦਾ ਨੁਕਸਾਨ ਕਰਨ ਦਾ ਉਹਨਾਂ ਦਾ ਕੋਈ ਮਕਸਦ ਨਹੀਂ ਹੈ। ਜਦੋਂ ਕਿ ਪੁਲਿਸ ਇਹ ਕਹਿੰਦੀ ਹੈ ਕਿ ਪੈਟਰੋਲ ਦੀਆਂ ਜਿਹੜੀਆਂ ਬੋਤਲਾਂ ਨੇ ਉਹਨਾਂ ਨੂੰ ਪੈਟਰੋਲ ਬੰਬ ਬਣਾ ਕੇ ਪੁਲਿਸ ਦੇ ਉੱਤੇ ਜਿਹੜਾ ਜੀ ਉਹ ਸੁੱਟਿਆ ਜਾ ਸਕਦਾ ਹੈ। ਜਿਹੜਾ ਵਿਵਾਦ ਹੈ ਜੀ, ਤਕਰਾਰ ਜਿਹੜਾ ਜੀ ਉਹ ਡੇ ਬਾਈ ਡੇ, ਮਿੰਟ ਬਾਈ ਮਿੰਟ ਜਿਹੜਾ ਜੀ ਉਹ ਵੱਧਦਾ ਜਾ ਰਿਹਾ ਹਸਨਪੁਰ ਦੇ ਵਿੱਚ। ਅੱਜ ਹੀ ਤੇ ਇਸੇ ਦੇ ਨਾਲ ਲੱਗਦੀ ਗੱਲ ਕਰੀਏ ਕਿ ਪੰਜਾਬ ਸਰਕਾਰ ਨੇ ਇਸ਼ਤਿਹਾਰਾਂ ਰਾਹੀਂ ਸਫਾਈ ਦਿੱਤੀ ਆ, ਬੰਦੀ ਸਿੰਘਾਂ ਦੀਆਂ ਕਈ ਜਿਹੜੇ ਸਵਾਲ ਉੱਠ ਰਹੇ ਆ ਉਹਨਾਂ ਬਾਰੇ ਵੀ ਦੱਸਿਆ। ਆਈ ਥਿੰਕ ਜਿਹੜਾ ਆਪਾਂ ਅੱਗੇ ਚੱਲ ਕੇ ਵੀ ਗੱਲ ਕਰਦੇ ਹਾਂ, ਜਿਹੜੀ ਵਿਦੇਸ਼ਾਂ ਦੇ ਵਿੱਚ ਜਿਹੜਾ ਵਿਰੋਧ ਹੋ ਰਿਹਾ ਉਹਦੇ ਵਿੱਚ ਵੀ, ਕਿਉਂਕਿ ਸੂਰਜ ਸਿੰਘ ਖਾਲਸਾ ਹੋਰਾਂ ਵਾਲਾ ਮੁੱਦਾ, ਬੰਦੀ ਸਿੰਘਾਂ ਵਾਲਾ ਜਿਹੜਾ ਜੀ ਮੁੱਦਾ ਉਹ ਕਾਫੀ ਉੱਠ ਰਿਹਾ। ਇੱਥੇ ਜਿਹੜੇ ਮੁੱਖ ਮੰਤਰੀ ਨੇ, ਡਿਪਟੀ ਮੁੱਖ ਮੰਤਰੀ ਨੇ, ਉਹ ਬਚਦੇ ਰਹਿੰਦੇ ਨੇ ਇਹਨਾਂ ਸਵਾਲਾਂ ਦੇ ਜਵਾਬ ਦੇਣ ਤੋਂ। ਪਿਛਲੇ ਦਿਨਾਂ ਦੇ ਵਿੱਚ ਇੱਕ ਤੁਹਾਨੂੰ ਯਾਦ ਹੋਣਾ, ਕਾਫੀ ਆਪਾਂ ਕਵਰ ਵੀ ਕੀਤਾ ਸੀਗਾ ਜੀ ਮੁੱਦਾ ਉਹ, ਜਦੋਂ ਭਗਵੰਤ ਮਾਨ ਹੋਰਾਂ ਨੇ ਜਿਹੜਾ ਇਹ ਪਾਰਲੀਮੈਂਟ ਦੇ ਵਿੱਚ ਸਵਾਲ ਪਾਇਆ ਸੀਗਾ ਤੇ ਉਹਦੇ ਜਵਾਬ ਦੇ ਵਿੱਚ ਪਾਰਲੀਮੈਂਟ ਦੇ ਵੱਲੋਂ ਜਿਹੜਾ ਜਵਾਬ ਆਇਆ ਸੀਗਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਲਿਖਤ ਰੂਪ ਦੇ ਵਿੱਚ ਕਿ ਇਹ ਮਸਲਾ ਜਿਹੜਾ ਕੇਂਦਰ ਦੀ ਸਰਕਾਰ ਦੇ ਹੱਥ ਦੇ ਵਿੱਚ ਨਹੀਂ ਗਾ, ਇਹ ਸੂਬਾ ਸਰਕਾਰਾਂ ਦੇ ਹੱਥ ਦੇ ਵਿੱਚ ਹੈ। ਜੇ ਸੂਬਾ ਸਰਕਾਰਾਂ ਚਾਹੁਣ ਤਾਂ ਕਿਸੇ ਵੀ ਜਿਹੜੀ ਕੈਦ ਪੂਰੀ ਹੋਈ ਆ ਉਹਨੂੰ ਉਹ ਰਿਹਾ ਕਰ ਸਕਦੇ ਨੇ। ਇਹਦਾ ਜਵਾਬ ਅੱਜ ਤੱਕ ਸਰਕਾਰ ਨੇ ਜਿਹੜਾ ਜੀ ਉਹ ਨਹੀਂ ਦਿੱਤਾ। ਹੁਣ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਨੇ ਅਖਬਾਰਾਂ ਦੇ ਵਿੱਚ, ਇੱਥੋਂ ਪੰਜਾਬ ਤੋਂ ਛਪਦੀਆਂ ਜਿਹੜੀਆਂ ਅਖਬਾਰਾਂ ਨੇ ਉਹਦੇ ਵਿੱਚ ਵੱਡੇ ਵੱਡੇ ਇਸ਼ਤਿਹਾਰ ਜਿਹੜੇ ਨੇ ਲੱਖਾਂ ਰੁਪਈਏ ਦੇ ਛਪਵਾ ਕੇ ਆਪਣਾ ਪੱਖ ਜਿਹੜਾ ਜੀ ਉਹ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਜਿਹੜੀ ਦੇਸ਼ ਵਿਦੇਸ਼ ਦੇ ਵਿੱਚ ਸਰਕਾਰ ਦੇ ਗਾਹ ਦੇ ਵਿੱਚ ਗੂਠਾ ਜਿਹੜਾ ਜੀ ਆ ਰਿਹਾ, ਉਹਦੀ ਵਜ੍ਹਾ ਕਰਕੇ ਇਹਨਾਂ ਨੇ ਇਹ ਜਿਹੜੇ ਇਸ਼ਤਿਹਾਰ ਨੇ ਉਹ ਦਿੱਤੇ ਨੇ। ਇਹ ਜਿਹੜੇ ਇਸ਼ਤਿਹਾਰ ਨੇ ਇਹਦੇ ਵਿੱਚ ਜਿਹੜਾ ਜੀ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ ਬਹੁਤੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਗਈ ਹੈ ਜੀ। ਇਹ ਆਖਿਆ ਗਿਆ ਹੈ ਕਿ ਜਿਹੜੀ ਸਾਨੂੰ ਜਿਹੜੀ ਸੂਚੀ ਸੌਂਪੀ ਗਈ ਸੀਗੀ ਜੀ ਉਹ 82 ਸਿੰਘਾਂ ਦੀ ਸੂਚੀ ਜਿਹੜੀ ਸਰਕਾਰ ਨੂੰ ਸੌਂਪੀ ਸੀ, ਔਰ ਇਹ ਕਿਹਾ ਗਿਆ ਜੀ ਕਿ ਅਸੀਂ ਇਹਦੇ ਵਾਸਤੇ ਯਤਨ ਜਿਹੜੇ ਆ ਉਹ ਕਰ ਰਹੇ ਹਾਂ। ਸਰਕਾਰ ਇਹ ਕਹਿੰਦੀ ਹੈ ਕਿ ਯਤਨ ਸਾਡੇ ਪਹਿਲਾਂ ਵੀ ਜਾਰੀ ਸੀਗੇ, ਯਤਨ ਜਿਹੜੇ ਸਾਡੇ ਅੱਗੋਂ ਵੀ ਜਾਰੀ ਨੇ। ਸਰਕਾਰ ਨੇ ਇਸ਼ਤਿਹਾਰ ਦੇ ਵਿੱਚ ਦੱਸਿਆ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸਜ਼ਾ ਪੂਰੀ ਕਰ ਚੁੱਕਾ ਇੱਕ ਵੀ ਸਿੰਘ ਜਿਹੜਾ ਉਹ ਬੰਦ ਨਹੀਂ ਹੈ। ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਉਮਰ ਕੈਦ 14, 18 ਜਾਂ 20 ਸਾਲਾਂ ਦੀ ਨਾ ਹੋ ਕੇ ਕਾਨੂੰਨ ਤੇ ਸੰਬੰਧਿਤ ਵਿਅਕਤੀ ਦੇ ਉੱਤੇ ਲਾਗੂ ਦੂਜੀਆਂ ਸ਼ਰਤਾਂ ਦੇ ਮੁਤਾਬਕ ਜਿਹੜਾ ਜੀ ਹੁੰਦੀ ਹੈ। ਸਰਕਾਰ ਇਸ ਇਸ਼ਤਿਹਾਰ ਦੇ ਵਿੱਚ ਇਹ ਵੀ ਕਹਿੰਦੀ ਹੈ ਕਿ ਉਹਨਾਂ ਬਾਹਰਲੇ ਸੂਬਿਆਂ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਬਾਰੇ ਗ੍ਰਹਿ ਮੰਤਰਾਲੇ ਦੇ ਨਾਲ ਸਮੇਂ-ਸਮੇਂ ਤੇ ਗੱਲ ਜਿਹੜੀ ਉਹ ਕੀਤੀ ਆ ਤੇ 2 ਕੈਦੀ ਹੁਣ ਤੱਕ ਸੂਬੇ ਦੀਆਂ ਜੇਲ੍ਹਾਂ ਦੇ ਵਿੱਚ ਜਿਹੜਾ ਜੀ ਉਹ ਆ ਚੁੱਕੇ ਨੇ। 82 ਕੈਦੀਆਂ ਦੇ ਬਾਰੇ ਉਹਨਾਂ ਨੇ, ਸਰਕਾਰ ਨੇ ਸਪਸ਼ਟੀਕਰਨ ਜਿਹੜਾ ਜੀ ਉਹ ਦਿੱਤਾ। ਇਹ ਵੀ ਕਿਹਾ ਕਿ ਜੇਲ੍ਹਾਂ ਦੇ ਵਿੱਚ ਬੰਦ ਜਿਹੜੇ ਕੈਦੀਆਂ ਦੇ ਮਾਮਲੇ ਨੂੰ ਵਿਚਾਰਨ ਦੇ ਵਾਸਤੇ ਮੁੱਖ ਸਕੱਤਰ ਜਿਹੜਾ ਜੀ ਉਹਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਜਿਹੜੀ ਆ ਜੀ ਉਹ ਬਣਾਈ ਹੋਈ ਆ। ਹੁਣ ਸਵਾਲ, ਸਰਕਾਰ ਇੱਥੇ ਫਿਰ ਝੂਠ ਬੋਲ ਰਹੀ ਹੈ ਜੀ। ਉਹ ਇਹ ਕਹਿੰਦੀ ਹੈ ਕਿ ਗ੍ਰਹਿ ਮੰਤਰਾਲੇ ਦੇ ਨਾਲ ਗੱਲ ਹੋ ਰਹੀ ਹੈ, ਜਦੋਂ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ ਲਿਖੀ ਹੋਈ ਚਿੱਠੀ ਹੈ ਉਹ ਇਹ ਕਹਿੰਦੇ ਆ ਕਿ ਕੇਂਦਰ ਦੀ ਸਰਕਾਰ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ। ਇਹ ਤਾਂ ਜਿਹੜੇ ਸੂਬਿਆਂ ਦੇ ਉੱਤੇ ਜਿਹੜੇ ਰਾਜ ਨੇ ਉਹਨਾਂ ਦੇ ਉੱਤੇ ਹੈ। ਇਸ ਮਾਮਲੇ ਦੇ ਉੱਤੇ ਵੀ ਸਰਕਾਰ ਟੋਟਲ ਝੂਠ ਬੋਲ ਰਹੀ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਉਮਰ ਕੈਦ ਭੁਗਤ ਚੁੱਕਾ ਕੋਈ ਵੀ ਕੈਦੀ ਨਹੀਂ ਹੈ ਜੀ। ਇਹ ਨੰਗਾ ਚਿੱਟਾ ਝੂਠ ਹੈ ਜਿਹੜਾ ਲੱਖਾਂ ਰੁਪਏ ਖਰਚ ਕਰਕੇ ਸਰਕਾਰ ਇਸ਼ਤਿਹਾਰਾਂ ਦੇ ਰੂਪ ਦੇ ਵਿੱਚ ਬੋਲ ਰਹੀ ਹੈ। ਅੱਜ ਤੇ ਅੱਗੇ ਜਿਸ ਤਰ੍ਹਾਂ ਤੁਸੀਂ ਗੱਲ ਛੇੜੀ ਆ, ਪੰਜਾਬ ਤੋਂ ਆਏ ਹੋਏ ਕੁਝ ਨੁਮਾਇੰਦੇ ਪੰਜਾਬ ਸਰਕਾਰ ਦੇ ਵਿਦੇਸ਼ਾਂ ਦੇ ਵਿੱਚ NRI ਦੇ ਕੋਲ ਆਏ ਆ ਨੋਟ ਤੇ ਵੋਟ ਲੈਣ। ਉਹ ਹਰ ਇੱਕ ਵਾਰੀ ਆਉਂਦੇ ਆ ਜਦੋਂ ਵੀ ਇਲੈਕਸ਼ਨ ਹੁੰਦੀ ਆ।
ਉਸੇ ਦੇ ਵਿੱਚ ਉਹ ਆਏ ਸੀ ਤਾਂ ਲੋਕਾਂ ਨੇ ਉਹਨਾਂ ਨੂੰ ਸਵਾਲ ਕੀਤੇ ਆ, ਜਿਸ ਤਰ੍ਹਾਂ ਨਸ਼ਾ ਪੰਜਾਬ ਦੇ ਵਿੱਚ ਆ ਉਹ ਨੌਜਵਾਨਾਂ ਨੂੰ ਖਾ ਗਿਆ, ਕਿਸਾਨ ਆ ਖੁਦਕਸ਼ੀਆਂ ਕਰ ਰਹੇ ਆ, ਬੰਦੀ ਸਿੰਘਾਂ ਦੀ ਗੱਲ ਆ, ਬਹੁਤ ਸਾਰੇ ਜਿਹੜੇ ਉਹ ਸੋਸ਼ਲ ਇਸ਼ੂ ਸੀ ਉਹਨਾਂ ਦੀ ਗੱਲ ਕੀਤੀ ਆ। ਅਤੇ ਪਰ ਜਿਹੜਾ NRI ਨੇ ਉਹਨਾਂ ਨੂੰ ਟ੍ਰੇਲਰ ਦਿਖਾ ਦਿੱਤਾ ਕਿ ਅਸੀਂ ਕਿੰਨੇ ਕੁ ਗੁੱਸੇ ਦੇ ਵਿੱਚ ਆ, ਪਰ ਉਹਨਾਂ ਨੇ ਕਿਸੇ ਗੱਲ ਦਾ ਜਵਾਬ ਵੀ ਨਹੀਂ ਦਿੱਤਾ। ਅਤੇ ਉਹ ਹੁਣ ਪੰਜਾਬ ਦੀਆਂ ਅਖਬਾਰਾਂ ਨੇ ਵੀ ਹੌਸਲਾ ਕਰ ਲਿਆ ਛਾਪਣ ਦਾ। ਐਕਚੁਅਲੀ ਪੰਜਾਬ ਦੀਆਂ ਅਖਬਾਰਾਂ ਜਿਹੜੀਆਂ ਜੀ ਉਹਨਾਂ ਦੀ ਮਜਬੂਰੀ ਬਣ ਗਈ। ਪਹਿਲਾਂ ਤਾਂ ਉਹ ਜਿੰਨੇ ਦਿਨਾਂ ਤੋਂ ਇਹ ਵਿਰੋਧ ਹੋ ਰਿਹਾ, ਜਿਉਂ ਟੋਰਾਂਟੋ ਤੋਂ ਜਿਹੜਾ ਜੀ ਇਹ ਗੇੜਾ ਸ਼ੁਰੂ ਹੋਇਆ, ਸਾਰੇ ਜਗ੍ਹਾ ਦੇ ਉੱਤੇ ਵਿਰੋਧ ਹੋਇਆ। ਨਿਊਯਾਰਕ ਦੇ ਵਿੱਚ ਵਿਰੋਧ ਹੋਇਆ, ਅੱਜ ਐਬਸਫੋਰਡ ਦੇ ਵਿੱਚ ਵੱਡਾ ਵਿਰੋਧ ਹੋਣ ਦੀਆਂ ਜਿਹੜੀਆਂ ਉਹ ਖਬਰਾਂ ਨੇ ਜੀ। ਜਗ੍ਹਾ ਜਗ੍ਹਾ ਦੇ ਉੱਤੇ ਅਕਾਲੀ ਦਲ ਨੂੰ ਇਹ ਜਿਹੜੀਆਂ ਉਹਨਾਂ ਦੇ ਨੁਮਾਇੰਦੇ ਜਿਹੜੇ ਨੇ ਜੀ ਉਹਨਾਂ ਦੀਆਂ ਮੀਟਿੰਗਸ ਕੈਂਸਲ ਕਰਨੀਆਂ ਪਈਆਂ ਨੇ। ਲੋਕ ਰੋਹ ਜਿਹੜਾ ਜੀ, ਲੋਕਾਂ ਦਾ ਰੋਹ ਜਿਹੜਾ ਜੀ ਉਹਨੂੰ ਵੇਖਦਿਆਂ ਹੋਇਆ ਸ਼ਾਇਦ ਅਕਾਲੀ ਦਲ ਦੇ ਚੇਤੇ ਵਿੱਚ ਵੀ ਨਹੀਂ ਹੋਣਾ ਜਿਹੜੇ ਇਹ ਇਹਨਾਂ ਦੇ ਮੰਤਰੀ ਗਏ ਨੇ ਕਿ ਇਹੋ ਜਿਹੇ ਵਿਰੋਧ ਦਾ ਸਾਹਮਣਾ ਜਿਹੜਾ ਜੀ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਕਰਨਾ ਪੈ ਸਕਦਾ। ਉਹ ਗਏ ਸਨ ਜੀ ਕਿ ਓਪਨ ਮੀਟਿੰਗਸ ਅਸੀਂ ਜਿਹੜੀਆਂ ਜੀ ਉੱਥੇ ਕਰਾਂਗੇ, ਉੱਥੇ ਗੋਗੇ ਜਿਹੜੇ ਜੀ ਉਹ ਸਰਕਾਰ ਦੇ ਗਾਵਾਂਗੇ ਤੇ ਮੁੜ ਕੇ ਇੱਥੇ ਆ ਕੇ ਆਪਣੀ ਪਿੱਠ ਜਿਹੜੀ ਹੈ ਜੀ ਉਹ ਥਪਥਪਾਵਾਂਗੇ ਅਕਾਲੀ ਦਲ ਦੀ ਲੀਡਰਸ਼ਿਪ ਦੇ ਕੋਲੋਂ ਕਿ ਦੇਖੋ ਅਸੀਂ ਤੁਹਾਡਾ ਕਿੱਡਾ ਮੈਸੇਜ ਜਿਹੜਾ ਜੀ ਉਹ ਬਾਹਰ ਦੇ ਕੇ ਆਏ ਆ। ਔਰ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਇਹ ਗਰਾਊਂਡ ਜਿਹੜੀ ਹੈ ਜੀ ਉਹ ਤਿਆਰ ਕੀਤੀ ਜਾ ਰਹੀ ਸੀਗੀ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵਾਸਤੇ ਕਿ ਉਹਨਾਂ ਨੇ ਵਿਦੇਸ਼ਾਂ ਦੇ ਦੌਰੇ ਦੇ ਉੱਤੇ ਜਿਹੜਾ ਜੀ ਉਹ ਆਉਣਾ। ਹੁਣ ਉਹ ਆਪਣਾ ਮੂਡ ਜਿਹੜਾ ਉਹ ਕੀ ਬਣਾਉਂਦੇ ਨੇ ਇਹਦੇ ਬਾਰੇ ਇਹ ਸਮਾਂ ਜਿਹੜਾ ਜੀ ਉਹ ਦੱਸੂਗਾ। ਜਿਹੜੀਆਂ ਪੰਜਾਬ ਦੀਆਂ ਅਖਬਾਰਾਂ ਨੇ ਉਹ ਚਾਹੇ ਅੰਗਰੇਜ਼ੀ ਦੀਆਂ ਇੱਥੋਂ ਛਪਣ ਵਾਲੀਆਂ ਨੇ, ਹਿੰਦੀ ਦੀਆਂ ਨੇ, ਚਾਹੇ ਪੰਜਾਬੀ ਦੀਆਂ ਨੇ, ਜਿਹੜੀਆਂ ਪਹਿਲਾਂ ਹਿਚਕਚਾਉਂਦੀਆਂ ਸੀਗੀਆਂ ਖਬਰ ਲਾਉਣ ਤੋਂ, ਅੱਜ ਮੁੱਖ ਪੰਨਿਆਂ ਦੇ ਉੱਤੇ ਸਾਰੀਆਂ ਅਖਬਾਰਾਂ ਜਿਹੜੀਆਂ ਜੀ ਉਹ ਭਰੀਆਂ ਪਈਆਂ ਨੇ ਵਿਦੇਸ਼ਾਂ ਦੇ ਵਿੱਚ ਅਕਾਲੀ ਦਲ ਦੇ ਇਹਨਾਂ ਨੁਮਾਇੰਦਿਆਂ ਦੇ ਹੋਏ ਵਿਰੋਧ ਦੇ ਬਾਰੇ ਦੇ ਵਿੱਚ। ਔਰ ਸਾਰਿਆਂ ਨੇ ਜਿਹੜੀ ਹੈ ਜੀ ਤਿੱਖੀਆਂ ਖਬਰਾਂ ਜਿਹੜੀਆਂ ਉਹ ਲਾਈਆਂ ਨੇ, ਜਿਹੜੀਆਂ ਕਿ ਪਿਛਲੇ ਦਿਨਾਂ ਤੋਂ ਗੁਰੇਜ਼ ਕਰਦੇ ਰਹੇ ਸਨ ਜੀ ਇਹ ਖਬਰਾਂ ਲਾਉਣ ਦੇ ਵਾਸਤੇ। ਆਈ ਥਿੰਕ ਇਹ ਜਿਹੜਾ ਸੋਸ਼ਲ ਮੀਡੀਆ ਹੈ ਜਾਂ ਜਿਹੜੇ ਵਿਦੇਸ਼ਾਂ ਦੇ ਵਿੱਚ ਜਿਹੜੇ ਚੱਲਦੇ ਰੇਡੀਓ ਪ੍ਰੋਗਰਾਮਸ ਨੇ, ਇਹ ਉਹਨਾਂ ਦਾ ਇੱਕ ਬਹੁਤ ਵੱਡਾ ਪ੍ਰੈਸ਼ਰ ਹੈ ਇਹਨਾਂ ਅਖਬਾਰਾਂ ਦੇ ਉੱਤੇ ਵੀ, ਕਿਉਂਕਿ ਖਬਰ ਤਾਂ ਉਹਨਾਂ ਤੱਕ ਸਾਰੀ ਪਹੁੰਚਦੀ ਹੈ। ਕਿੰਨੀ ਕੁ ਦੇਰ ਤੱਕ ਜਿਹੜਾ ਜੀ ਉਹ ਇਹਨੂੰ ਲੁਕੋ ਸਕਦੇ ਸਨ ਇਹਨਾਂ ਖਬਰਾਂ ਨੂੰ। ਆਖਰ ਉਹਨਾਂ ਨੂੰ ਜਿਹੜੀਆਂ ਜੀ ਇਹ ਖਬਰਾਂ ਉਹ ਲਾਉਣੀਆਂ ਪਈਆਂ ਨੇ। ਇਹ ਜਿਹੜੀਆਂ ਖਬਰਾਂ ਲੱਗੀਆਂ ਨੇ, ਬੇਸ਼ੱਕ ਕੁਝ ਲੋਕ ਇਹ ਸੋਚਦੇ ਹੋਣ ਕਿ ਖਬਰ ਲੱਗ ਗਈ ਤੇ ਚਲੇਗੀ, ਨਹੀਂ, ਇਹਨਾਂ ਜਿਹੜੀਆਂ ਖਬਰਾਂ ਦਾ ਅਸਰ ਹੈ ਉਹ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚ ਵੇਖਣ ਨੂੰ ਜਿਹੜਾ ਜੀ ਉਹ ਮਿਲੂਗਾ, ਪੰਜਾਬ ਦੇ ਲੋਕਾਂ ਦੇ ਵਿੱਚ ਵੇਖਣ ਨੂੰ ਮਿਲੂਗਾ। ਇਸੇ ਗੱਲ ਤੋਂ ਜਿਹੜੀ ਸਰਕਾਰ ਤੇ ਅਕਾਲੀ ਦਲ ਦੇ ਨੁਮਾਇੰਦੇ ਡਰਦੇ ਸਨ ਕਿ ਜੇ ਇੱਥੇ ਇਹੋ ਜਿਹੀਆਂ ਖਬਰਾਂ ਜਿਹੜੀਆਂ ਲੱਗੀਆਂ ਤੇ ਉਹਦਾ ਅਸਰ ਜਿਹੜਾ ਜੀ ਪੰਜਾਬ ਦੇ ਵਿੱਚ ਵੀ ਵੇਖ, ਇਸੇ ਕਰਕੇ ਉਹ ਰੁਕਵਾਉਂਦੇ ਸਨ। ਪਰ ਇਹ ਰੁਕੀਆਂ ਨਹੀਂ, ਸੋਸ਼ਲ ਮੀਡੀਆ ਦੀ ਵਜ੍ਹਾ ਕਰਕੇ ਲਾਉਣੀਆਂ ਪੈ ਗਈਆਂ ਇਹ ਜਿਹੜੀਆਂ ਖਬਰਾਂ। ਤੇ ਇਹ ਤੁਸੀਂ ਦੇਖਣਾ ਜੀ ਇੱਥੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਵੀ ਬੋਲਣ ਲੱਗਣਗੇ ਜੋ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਇਹਦੇ ਵਿਰੋਧ 'ਚ। ਬਿਲਕੁਲ ਜੀ, ਜਿਹੜਾ ਸੋਸ਼ਲ ਮੀਡੀਆ ਉਹ ਤੀਜੀ ਆਖਿਆ ਤੇ ਜਿਹੜੀਆਂ ਖਬਰਾਂ ਲੱਗ ਜਾਂਦੀਆਂ ਉਹਦਾ ਸਾਲਾਂ ਭਰ ਅਸਰ ਰਹਿੰਦਾ ਲੋਕਾਂ ਤੇ। ਇਹ ਨਹੀਂ ਕਿ ਖਬਰ ਲੱਗ ਗਈ ਤਾਂ ਉਹ ਚਲੇ ਗਈ। ਬਹੁਤ ਸਾਰੇ ਲੋਕ ਹੈ ਜਿਹੜੇ ਉਹਨਾਂ ਦੀ ਜੇਲ੍ਹ ਦੇ ਵਿੱਚ ਬੈਠੀਆਂ ਰਹਿੰਦੀਆਂ। ਤੇ ਅੱਗੇ ਗੱਲ ਕਰਦੇ ਜੀ ਅਮਰੀਕੀ ਰਿਸ਼ਵਤ ਕਾਂਡ ਦੇ ਵਿੱਚ 2 ਸਾਬਕਾ ਮੰਤਰੀਆਂ ਦੇ ਵਿੱਚ ਘਿਰਨ ਦੀ ਲੱਗਦਾ ਆ ਕਿ ਕੋਈ ਨਾ ਕੋਈ ਸ਼ੱਕ ਹੈਗੀ ਆ। ਸ਼ੱਕ ਹੈ ਜੀ, ਗੱਲ ਤਾਂ ਇਹ ਪਹਿਲਾਂ ਦੀ ਜਿਹੜੀ ਆ ਉਹ ਚੱਲੀ ਜਾ ਰਹੀ ਹੈ ਜੀ, ਪਰ ਹੁਣ ਇਸ ਕਰਕੇ ਥੋੜੀ ਕੱਢੀ ਜਾ ਰਹੀ ਹੈ ਕਿ ਜਿਹੜੀ ਸੈਂਟਰ ਵਿਚਲੀ BJP ਦੀ ਸਰਕਾਰ ਆ ਉਹ ਘਿਰੀ ਪਈ ਹੈ ਜੀ ਕਰਪਸ਼ਨ ਫਿਰ ਜਿਹੜਾ ਜੀ ਉਹ ਚਾਹੇ ਵਿਅਪਮ ਘੁਟਾਲਾ ਹੋਵੇ, ਚਾਹੇ ਲਲਿਤ ਮੋਦੀ ਕਾਂਡ ਜਿਹੜਾ ਜੀ ਉਹ ਹੋਵੇ, ਇਹਨੇ ਨੱਕ 'ਚ ਦਮ ਤੱਕ ਕੀਤਾ ਪਿਆ। ਤੋ ਇਸ ਕਰਕੇ ਉਹਨਾਂ ਨੂੰ ਇਹੋ ਜਿਹੀ ਜਿਹੜੀ ਖਬਰ ਹੈ ਜੀ ਕਾਫੀ ਰਾਹਤ ਦੇਣ ਵਾਲੀ ਹੋਊਗੀ। ਜਿਹੜੇ ਰੱਖਿਆ ਮੰਤਰੀ ਨੇ ਮਨੋਹਰ ਪਰਿਕਰ, ਉਹਨੇ ਇਸ ਗੱਲ ਦੇ ਸੰਕੇਤ ਦਿੱਤੇ ਨੇ ਕਿ ਇੱਕ ਜਿਹੜਾ ਅਮਰੀਕਨ ਕੰਪਨੀ ਲੂਇਸ ਬਰਜਰ ਦੇ ਵੱਲੋਂ ਗੋਆ ਤੇ ਗੁਹਾਟੀ ਦੇ ਵਿੱਚ ਜਿਹੜਾ ਜਲ ਵਿਕਾਸ ਪ੍ਰੋਜੈਕਟ ਹਾਸਲ ਕਰਨ ਦੇ ਵਾਸਤੇ ਮੰਤਰੀਆਂ ਤੇ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦਾ ਜਿਹੜਾ ਜੀ ਮਾਮਲਾ, ਉਹਨਾਂ ਨੇ ਕਿਹਾ ਕਿ ਇਹਦੇ ਵਿੱਚ 2 ਸਾਬਕਾ ਮੰਤਰੀ ਜਿਹੜੇ ਉਹ ਸ਼ਾਮਲ ਹੋ ਸਕਦੇ ਨੇ। ਪਰਿਕਰ ਤੇ ਗੋਆ ਦੇ ਮੁੱਖ ਮੰਤਰੀ ਲਕਸ਼ਮੀਕਾਂਤ ਪਰਸੇਕਰ ਨੇ ਦੋਸ਼ਾਂ ਦੀ ਤਹਿ ਤੱਕ ਜਾਣ ਦੇ ਵਾਸਤੇ CBI ਤੋਂ ਜਾਂਚ ਕਰਾਉਣ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਆ। ਮੜਗਾਉਂ ਦੇ ਵਿੱਚ ਇਹ ਗੱਲ ਜਿਹੜੀ ਹੈ ਜੀ ਉਹਨਾਂ ਨੇ ਕਹੀ ਆ ਪਰਿਕਰ ਹੋਰਾਂ ਨੇ। ਉਹਨਾਂ ਨੇ ਕਿਹਾ ਕਿ ਪ੍ਰੋਜੈਕਟ ਜਾਪਾਨ ਇੰਟਰਨੈਸ਼ਨਲ ਦੇ ਵੱਲੋਂ ਦਿੱਤੇ ਗਏ ਫੰਡ ਦੇ ਉੱਤੇ ਆਧਾਰਿਤ ਸੀਗਾ ਤੇ ਜਿਹੜੇ ਸਾਬਕਾ PWD ਮੰਤਰੀ ਇਹਦੇ ਵਿੱਚ ਸ਼ਾਮਲ ਜਿਹੜਾ ਉਹ ਹੋ ਸਕਦੇ ਨੇ। ਇਹਦੇ ਇਲਾਵਾ ਇੱਕ ਹੋਰ ਮੰਤਰੀ ਦਾ ਨਾਮ ਜਿਹੜਾ ਜੀ ਇਸ ਕਾਂਡ ਦੇ ਵਿੱਚ ਜੁੜਿਆ ਹੋ ਸਕਦਾ ਹੈ। ਬੇਸ਼ੱਕ ਜਿਹੜਾ ਜੀ ਉਹਨਾਂ ਨੇ ਨਾਮ ਲੈਣ ਤੋਂ ਨਾ ਤਾਂ ਕੀਤੀ ਹੈ ਜੀ, ਪਰ ਇਹ ਘਟਨਾ
ਦਿਗੰਬਰ ਕਾਮਤ ਦੀ ਅਗਵਾਈ ਹੇਠਲੀ ਸਰਕਾਰ ਦੇ ਦੌਰਾਨ ਜਿਹੜੀ ਹੈ ਜੀ ਉਹ ਵਾਪਰੀ ਆ। ਦਿਗੰਬਰ ਕਾਮਤ ਜਿਹੜੇ ਮੁੱਖ ਮੰਤਰੀ ਤੇ ਚਰਚਿਲ ਅਲਮੇਓ PWD ਮੰਤਰੀ ਸੀਗੇ ਜੀ। ਗੋਆ ਦੇ ਪ੍ਰੋਜੈਕਟਾਂ ਦੇ ਵਿੱਚ ਲੂਇਸ ਬਰਜਰ ਨੇ ਮੰਤਰੀ ਸਣੇ ਹੋਰਾਂ ਨੂੰ $9,70,630 ਦੀ ਜਿਹੜੀ ਹੈ ਜੀ ਉਹ ਰਿਸ਼ਵਤ ਕਥਿਤ ਰੂਪ ਦੇ ਵਿੱਚ ਦਿੱਤੀ ਦੱਸੀ ਜਾਂਦੀ ਹੈ। ਸੋ ਇਹ ਮਾਮਲਾ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜਾ ਜੀ ਭਖ ਸਕਦਾ ਜਾਂ ਇਹ ਕਹਿ ਲਓ ਤੁਸੀਂ ਭਖਾਇਆ ਜਾ ਸਕਦਾ, ਤਾਂ ਕਿ ਜਿਹੜੀ BJP ਉਹਨੂੰ ਥੋੜੀ ਰਾਹਤ ਜਿਹੜੀ ਮਿਲੇ, ਜਿਹੜਾ ਵੇਲੇ ਉਹਦੇ ਉੱਤੇ ਤਕੜੀ ਬਿਆਨਬਾਜ਼ੀ ਜਿਹੜੀ ਉਹ ਹੋ ਰਹੀ ਹੈ। ਅੱਤ ਜੀ, ਆਪਾਂ ਰੋਜ਼ ਗੱਲਬਾਤ ਕਰਦੇ ਹਾਂ ਕਿਸਾਨਾਂ ਦੀ, ਜਿਹੜੇ ਕਿਸਾਨ ਆ ਖੁਦਕਸ਼ੀਆਂ ਕਰ ਰਹੇ ਆ, ਉਹਨਾਂ ਦੇ ਸਿਰ ਤੇ ਕਰਜ਼ੇ ਆ ਜਾਂ ਉਹਨਾਂ ਦਾ ਸਰਦਾ ਨਹੀਂਗਾ, ਤਾਂ ਇਸੇ ਤਰ੍ਹਾਂ 2 ਹੋਰ ਕਿਸਾਨ ਆ ਜਿਹੜੇ ਉਹਨਾਂ ਵੱਲੋਂ ਖੁਦਕਸ਼ੀ ਜੀ। ਇੱਕ ਤਾਂ ਐਕਚੁਅਲੀ ਫਤਿਹਗੜ੍ਹ ਸਾਹਿਬ ਦੀ ਘਟਨਾ ਹੈ ਜੀ। ਇੱਥੇ ਜਿਹੜਾ ਕਿਸਾਨ ਸੀਗਾ ਜੀ ਜੋਗਿੰਦਰ ਸਿੰਘ ਝਾਮਪੁਰ ਦਾ ਰਹਿਣ ਵਾਲਾ ਜੀ, ਉਹਦਾ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਹੈ ਜੀ। ਅਸਲ ਦਿਲ ਦਾ ਦੌਰਾ ਉਹਨੂੰ ਪਿਆ ਕਿ ਉਹਨੇ ਜਦੋਂ ਆਪਣੀ ਫਸਲ ਦੇਖੀ ਕਿ ਬਰਸਾਤੀ ਪਾਣੀ ਜਿਹੜਾ ਸੀਗਾ ਉਹਦੇ ਖੇਤਾਂ ਦੇ ਵਿੱਚ ਛੱਡ ਦਿੱਤਾ ਗਿਆ, ਜਿਹਦੇ ਕਰਕੇ ਇਸ ਬਜ਼ੁਰਗ ਨੂੰ ਜਿਹੜਾ ਜੀ ਉਹ ਦਿਲ ਦਾ ਦੌਰਾ ਪਿਆ। ਔਰ ਲੋਕਾਂ ਨੇ ਜਿਹੜੀ ਹੈ ਜੀ ਉਹਦੀ ਡੈਡ ਬੋਡੀ ਜਿਹੜੀ ਰੱਖ ਕੇ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਔਰ ਪ੍ਰਸ਼ਾਸਨ ਜਿਹੜਾ ਜੀ ਉੱਥੇ ਪਹੁੰਚਿਆ, ਉਹਨਾਂ ਨੇ ਲੋਕਾਂ ਨੂੰ ਸ਼ਾਂਤ ਜਿਹੜਾ ਜੀ ਉਹ ਕੀਤਾ। ਦੂਜੀ ਜਿਹੜੀ ਘਟਨਾ ਬਰਨਾਲੇ ਦੇ ਨੇੜੇ ਜਿਹੜੀ ਹੈ ਜੀ ਉਹ ਵਾਪਰੀ ਆ। ਇੱਥੇ ਮਹਿਤਾਬ ਸਿੰਘ ਨਾਂ ਦਾ ਇੱਕ ਜਿਹੜਾ ਵਿਅਕਤੀ ਸੀਗਾ ਜੀ, ਇਹ ਜਿਹੜੀ ਖੱਟੜ ਪੱਤੀ ਜਿਹੜਾ ਤਪਾ ਉੱਥੋਂ ਦਾ ਰਹਿਣ ਵਾਲਾ ਸੀਗਾ ਜੀ। ਔਰ ਇਹਦੇ ਹਿੱਸੇ 2.5 ਏਕੜ ਜ਼ਮੀਨ ਜਿਹੜੀ ਹੈ ਜੀ ਉਹ ਸਾਰੀ ਆਉਂਦੀ ਸੀਗੀ। ਔਰ ਜਿਹੜਾ ਇਹਦੇ ਉੱਤੇ ਕਰਜ਼ਾ ਜਿਹੜਾ ਸੀਗਾ ਕਾਫੀ ਸਾਰਾ ਸੀਗਾ। ਮਾਨਸਿਕ ਤੌਰ ਦੇ ਉੱਤੇ ਉਹ ਪਰੇਸ਼ਾਨ ਜਿਹੜਾ ਰਹਿੰਦਾ ਸੀਗਾ। ਉਹਨੇ ਜ਼ਹਿਰੀਲੀ ਚੀਜ਼ ਜਿਹੜੀ ਹੈ ਜੀ ਉਹ ਖਾ ਕੇ ਖੁਦਕੁਸ਼ੀ ਜਿਹੜੀ ਹੈ ਜੀ ਕਰ ਲਈ। ਉਹਨੂੰ ਬਰਨਾਲੇ ਦੇ ਹਸਪੀਟਲ ਦੇ ਵਿੱਚ ਲਿਆਂਦਾ ਗਿਆ, ਬਾਅਦ 'ਚ ਬਠਿੰਡਾ ਵੀ ਰੈਫਰ ਜਿਹੜਾ ਸੀਗਾ ਉਹ ਕੀਤਾ ਗਿਆ, ਪਰ ਇਹਨੂੰ ਬਚਾਇਆ ਨਹੀਂ ਜਾ ਸਕਿਆ ਜੀ। ਕਿਸਾਨਾਂ ਦੀਆਂ ਜਿਹੜੀਆਂ ਖੁਦਕੁਸ਼ੀਆਂ ਨੇ ਆਪਾਂ ਰੋਜ਼ ਹੀ ਤਕਰੀਬਨ ਇਹਦੀਆਂ ਖਬਰਾਂ ਜਿਹੜੀਆਂ ਜੀ ਉਹ ਦਿੰਦੇ ਆ। ਔਰ ਇਹ ਕਿਹਾ ਜਾਂਦਾ ਹੈ ਕਿ ਜਿਹੜੀਆਂ ਇਹ ਰਿਕਾਰਡ ਦੇ ਵਿੱਚ ਆ ਜਾਂਦੀਆਂ ਨੇ, ਜਿਹੜੀਆਂ ਰਿਕਾਰਡ 'ਚ ਹੀ ਨਹੀਂ ਆ ਰਹੀਆਂ ਖਬਰਾਂ, ਉਹ ਜੇ ਜੋੜ ਲਈਆਂ ਜਾਣ ਤਾਂ ਇਸ ਵੇਲੇ ਐਵਰੇਜ 5 ਤੋਂ 6 ਜਿਹੜੇ ਕਿਸਾਨ ਨੇ ਉਹ ਖੁਦਕੁਸ਼ੀ ਕਰ ਰਹੇ ਨੇ ਜੀ ਪੰਜਾਬ ਦੇ ਵਿੱਚ। ਇੰਨੇ ਮੰਦੇ ਹਾਲਾਤਾਂ ਦੇ ਵਿੱਚੋਂ ਜਿਹੜੇ ਜੀ ਇਹ ਕਿਸਾਨ ਲੰਘ ਰਹੇ ਨੇ ਤੇ ਜਿਹੜੀਆਂ ਸਰਕਾਰਾਂ ਨੇ ਜੀ ਉਹਨਾਂ ਦੇ ਕੰਨਾਂ ਤੇ ਜੂੰ ਨਹੀਂ ਅਜੇ ਵੀ ਸਰਕਦੀ। ਹਾਂਜੀ, ਬਿਲਕੁਲ, ਉਹਨਾਂ ਦੀ ਕੋਈ ਵੀ ਰਾਹਤ ਨਹੀਂ। ਤੇ ਇਸ ਦੇ ਨਾਲ ਹੀ ਆਪਾਂ ਜੁੜਦੀ ਗੱਲ ਕਰੀਏ ਕਿ ਪਹਿਲਾਂ ਕਹਿੰਦੇ ਸੀ ਕਿ ਜਿਹੜੇ ਕਿਸਾਨ ਖੁਦਕੁਸ਼ੀ ਕਰ ਜਾਂਦੇ ਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਊਗਾ। ਕੀ ਕਦੀ ਕਿਸੇ ਕਿਸਾਨ ਨੂੰ ਮੁਆਵਜ਼ਾ ਮਿਲਿਆ ਜਿਨ੍ਹਾਂ ਨੇ ਖੁਦਕੁਸ਼ੀਆਂ ਕਰ ਲਈਆਂ? ਐਕਚੁਅਲੀ ਇਹਨਾਂ ਦੇ ਜਿਹੜੇ ਪਰਿਵਾਰ ਨੇ ਜੀ ਉਹ ਤਾਂ ਵਿਚਾਰੇ ਉਡੀਕ ਹੀ ਰਹੇ ਨੇ ਜੀ ਇਹਨਾਂ ਨੂੰ ਕਿ ਕਦੋਂ ਜਿਹੜਾ ਜੀ ਉਹਨਾਂ ਨੂੰ ਮੁਆਵਜ਼ਾ ਮਿਲੂਗਾ। ਜਿਹੜੇ ਕਿਸਾਨ ਜਿਹੜੇ ਆ ਜੀ ਉਹ ਖੁਦਕੁਸ਼ੀ ਕਰ ਜਾਂਦੇ ਨੇ, ਹੈ ਇਹ ਵੀ ਜਿਹੜਾ ਜੀ ਗਲਤ ਹੈ, ਕਿਉਂਕਿ ਉਹ ਇਹ ਸੋਚਦੇ ਨੇ ਕਿ ਸ਼ਾਇਦ ਉਹਨਾਂ ਦੇ ਪਰਿਵਾਰ ਦਾ ਜਿਹੜਾ ਜੀ ਉਹ ਸੌਰ ਜਾਊਗਾ, ਕੁਛ ਉਹਨਾਂ ਦਾ ਕਰਜ਼ਾ ਜਿਹੜਾ ਜੀ ਉਹ ਘੱਟ ਜਾਊਗਾ। ਜੀਂਦੇ ਜੀ ਤਾਂ ਉਹ ਕਰਜ਼ਾ ਲਾਹ ਨਹੀਂ ਸਕਦੇ, ਸ਼ਾਇਦ ਉਹਨਾਂ ਦੀ ਮੌਤ ਜਿਹੜੀ ਹੈ ਜੀ ਉਹ ਕਰਜ਼ਾ ਲਾਹ ਦੇਵੇ। ਪਰ ਇਹਦਾ ਜਿਹੜਾ ਦੂਜਾ ਪੱਖ ਆ ਉਹ ਇਹ ਆ ਕਿ ਸਰਕਾਰਾਂ ਕਹਿੰਦੀਆਂ ਕੁਛ ਨੇ, ਹੁੰਦਾ ਜਿਹੜਾ ਜੀ ਉਹ ਕੱਖ ਨੀਗਾ। ਜਿਹੜੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨ ਤੇ ਮਜ਼ਦੂਰ ਨੇ, ਉਹਨਾਂ ਦੇ ਜਿਹੜੇ ਪਰਿਵਾਰ ਨੇ, ਉਹਨਾਂ ਨੂੰ ਦਿੱਤੀ ਜਾਣ ਵਾਲੀ ਜਿਹੜੀ ਸਹਾਇਤਾ ਹੈ ਉਹ ਮਿਲ ਨਹੀਂ ਰਹੀ ਜੀ ਕਿਸੇ ਪਾਸੇ ਵੀ। ਵਿੱਤ ਵਿਭਾਗ ਜਿਹੜਾ ਜੀ ਉਹ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਰਾਹਤ ਦੇਣ ਦੇ ਤਰੀਕੇ ਦੇ ਵਿੱਚ ਉਹ ਕਹਿੰਦਾ ਜੀ ਕਿ ਤਬਦੀਲੀ ਜਿਹੜੀ ਉਹ ਹੋਣੀ ਚਾਹੀਦੀ ਆ। ਵਿਭਾਗ ਕਹਿੰਦਾ ਕਿ 50,000 ਰੁਪਏ ਨਗਦ ਤੇ 2.5 ਲੱਖ ਰੁਪਏ ਬੈਂਕ ਦੇ ਵਿੱਚ ਰੱਖ ਕੇ ਪੀੜਤ ਪਰਿਵਾਰ ਨੂੰ ਵਿਆਜ ਦੇਣ ਦੀ ਬਜਾਏ 3 ਲੱਖ ਰੁਪਏ ਇੱਕੋ ਵਾਰ ਦੇਣ ਦੀ ਸਿਫਾਰਿਸ਼ ਜਿਹੜੀ ਹੈ ਜੀ ਉਹ ਕਹਿੰਦਾ ਕੀਤੀ ਜਾਵੇ। ਇਹਦੇ ਚੱਕਰਾਂ ਦੇ ਵਿੱਚ ਹੀ ਕਿਸੇ ਨੂੰ ਕੁਝ ਵੀ ਜਿਹੜਾ ਉਹ ਮਿਲ ਨਹੀਂ ਰਿਹਾ ਜੀ। ਰਾਹਤ ਸੰਬੰਧੀ ਨੀਤੀ ਜਿਹੜੀ ਹੈ ਜੀ ਉਹ ਮਨਜ਼ੂਰੀਆਂ ਦੇ ਵਿੱਚ ਹੀ ਫਸ ਕੇ ਜਿਹੜੀ ਉਹ ਰਹਿ ਗਈ ਆ। ਪੰਜਾਬ ਸਰਕਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਸਾਹਮਣੇ ਕੀਤੇ ਆਪਣੇ ਵਾਅਦੇ ਨੂੰ ਜਿਹੜਾ ਨਿਭਾਉਣ ਦੇ ਵਿੱਚ ਬਿਲਕੁਲ ਫੇਲ ਜਿਹੜੀ ਹੋਈ ਆ। ਬੀਤੇ ਸੀਜ਼ਨ ਦੇ ਦੌਰਾਨ ਬੇਮੌਸਮੀ ਬਰਸਾਤ ਕਰਕੇ ਜਿਹੜੇ ਪੰਜਾਬ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਵਧਣ ਦੇ ਬਾਵਜੂਦ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਨੂੰ ਜਿਹੜਾ ਜੀ ਉਹ ਕੋਈ ਰਾਹਤ ਉਹ ਨਹੀਂ ਦੇ ਰਹੀ ਜੀ। ਮੁੱਖ ਮੰਤਰੀ ਜਿਹੜੇ ਨੇ ਜੀ ਉਹਨਾਂ ਨੇ ਪੀੜਤ ਪਰਿਵਾਰਾਂ ਨੂੰ 3-3 ਲੱਖ ਰੁਪਏ ਦੇਣ ਦਾ ਐਲਾਨ ਤਾਂ ਕੀਤਾ ਸੀਗਾ, ਪਰ ਇਹ ਜਿਹੜੀ ਸਕੀਮ ਸੀ ਇਹਦਾ ਨੋਟੀਫਿਕੇਸ਼ਨ ਹੀ ਅਜੇ ਤੱਕ ਜਾਰੀ ਨਹੀਂ ਹੋਇਆ। ਤੁਸੀਂ ਅੰਦਾਜ਼ਾ ਲਾਓ ਕਿਹੋ ਜਿਹਾ ਲੋਕਾਂ ਨੂੰ ਬੇਵਕੂਫ ਜਿਹੜਾ ਜੀ ਉਹ ਬਣਾਇਆ ਗਿਆ। ਵਿੱਤ ਵਿਭਾਗ ਜਿਹੜਾ ਜੀ ਉਹ ਹੁਣ ਜਿਹੜੀ ਚੱਲ ਰਹੀ ਨੀਤੀ ਆ ਉਹਦੇ ਤਹਿਤ ਰਕਮ ਦੇਣ ਦੇ ਤਰੀਕੇ ਦੇ ਉੱਤੇ ਉਹਨੇ ਰੋਕ ਲਾਤੀ ਹੈ ਕਿ ਇਹ ਤਰੀਕਾ ਠੀਕ ਨਹੀਂਗਾ। 50,000 ਕੈਸ਼ ਦਿਓ, 2.5 ਲੱਖ ਰੁਪਈਆ ਬੈਂਕ ਦੇ ਵਿੱਚ ਰੱਖੋ। ਉਹ ਕਹਿੰਦਾ 3 ਲੱਖ ਇਕੱਠਾ ਦੇਣਾ ਚਾਹੀਦਾ। ਜਿਹੜੇ ਜਾਣਕਾਰ ਨੇ ਉਹ ਕਹਿੰਦੇ ਨੇ ਕਿ ਜਾਣਬੁੱਝ ਕੇ ਸਰਕਾਰ ਨੇ ਵਿਭਾਗ ਦੇ ਕੋਲੋਂ ਇਹ ਕਰਵਾ ਦਿੱਤਾ, ਇਹ ਕਹਿਣ ਦੇ ਵਾਸਤੇ ਤਾਂ ਕਿ ਉਹਦੇ ਕੋਲੇ ਹੋਵੇ
ਕਿ ਦੇਖੋ ਜੀ ਅਸੀਂ ਤਾਂ ਦੇਣਾ ਚਾਹੁੰਦੇ ਆ, ਇਹ ਹਾਲ ਦੀ ਘੜੀ ਨੀਤੀ ਜਿਹੜੀ ਉਹ ਸਪਸ਼ਟ ਨਹੀਂ ਆ, ਇਸ ਕਰਕੇ ਅਜੇ ਜਿਹੜੀ ਹੈ ਉਹ ਰਾਹਤ ਨਹੀਂ ਦਿੱਤੀ ਜਾ ਸਕਦੀ। ਸੋ ਜਿਹੜੇ ਕਿਸਾਨ ਖੁਦਕੁਸ਼ੀ ਕਰ ਗਏ ਨੇ ਉਹਨਾਂ ਦੇ ਪਰਿਵਾਰ ਜਿਹੜੇ ਨੇ ਉਹ ਧੱਕੇ ਵਿਚਾਰੇ ਖਾਂਦੇ ਫਿਰਦੇ ਨੇ ਇਸ ਗੱਲ ਦੇ ਵਾਸਤੇ ਕਿ ਸ਼ਾਇਦ ਉਹਨਾਂ ਨੂੰ ਕਿਸੇ ਜਗ੍ਹਾ ਤੋਂ ਰਾਹਤ ਜਿਹੜੀ ਹੈ ਉਹ ਮਿਲ ਜੇ, ਪਰ ਰਾਹਤ ਜਿਹੜੀ ਹੈ ਉਹ ਨੀਤ ਤੇ ਨੀਤੀ ਦੇ ਵਿਚਾਲੇ ਜਿਹੜੀ ਉਹ ਉਲਝ ਕੇ ਰਹਿ ਗਈ ਹੈ ਜੀ। ਤੇ ਅੱਗੇ ਜੀ ਆਪਾਂ ਰਾਜਸੀ ਪਾਰਟੀਆਂ ਦੀ ਗੱਲ ਕਰੀਏ ਕਿ ਜਦੋਂ ਇਲੈਕਸ਼ਨ ਲਾਗੇ ਆਉਂਦੀ ਤੇ ਆਪੋ ਧਾਪੀ ਪੈ ਜਾਂਦੀ ਆ, ਇਸੇ ਤਰ੍ਹਾਂ ਅਜੇ ਜਿਹੜੀ ਆਮ ਆਦਮੀ ਪਾਰਟੀ ਆ ਉਸ ਦੇ ਵਿੱਚ ਜਿਹੜੀ ਆਪੋ ਧਾਪੀ ਆ ਚੱਲ ਰਹੀ ਆ, ਉੱਥੇ ਕੀ ਕੁਛ ਗੁਜ਼ਰਿਆ ਹੈ ਜੀ? ਇਹ ਚੱਲੀ ਜਾ ਰਹੀ ਹੈ ਜੀ। ਜਿਹੜੇ ਖਾਲਸਾ ਜੀ ਨੇ, ਹਰਿੰਦਰ ਸਿੰਘ ਖਾਲਸਾ ਹੋਰੀ, ਉਹਨਾਂ ਨੇ ਜਿਹੜਾ ਜੀ ਸਿੱਧਮ ਸਿੱਧੀ ਇੱਕ ਕਿਸਮ ਦੇ ਨਾਲ ਬਾਗੀ ਰੁਖ ਜਿਹੜਾ ਦੀ ਅਪਣਾਇਆ ਔਰ ਉਹ ਕਾਫੀ ਕੁਝ ਬੋਲ ਰਹੇ ਨੇ। ਹੁਣ ਜਿਹੜੇ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਨੇ ਡਾਕਟਰ ਧਰਮਵੀਰਾ ਗਾਂਧੀ, ਉਹਨਾਂ ਨੇ ਵੀ ਇਹ ਗੱਲ ਆਖੀ ਹੈ ਜੀ ਕਿ ਜੇ ਅਸੀਂ ਕੇਜਰੀਵਾਲ ਕਰਕੇ ਜਿੱਤੇ ਹੁੰਦੇ ਤੇ ਪਾਰਟੀ ਸਾਰੀਆਂ ਸੀਟਾਂ ਜਿੱਤ ਜਾਂਦੀ ਤੇ ਭਾਰਤ ਦੇ ਵਿੱਚ ਵੀ ਉਹ ਸੀਟਾਂ ਜਿੱਤੀ ਔਰ ਕੇਜਰੀਵਾਲ ਹੋਰੀ ਖੁਦ ਆਪਣੀ ਸੀਟ ਜਿਹੜੀ ਹੈ ਜੀ ਉਹ ਜਿੱਤਦੇ। ਡਾਕਟਰ ਧਰਮਵੀਰਾ ਗਾਂਧੀ ਹੋਰਾਂ ਨੇ ਇਹ ਕਿਹਾ ਕਿ ਮੈਂ ਪਾਰਟੀ ਨਹੀਂ ਛੱਡਣੀ, ਪਾਰਟੀ ਚਾਹੇ ਤਾਂ ਮੈਨੂੰ ਜਿਹੜਾ ਜੀ ਉਹ ਕੱਢ ਦੇਵੇ ਪਾਰਟੀ ਦੇ ਵਿੱਚੋਂ। ਉਹਨਾਂ ਨੇ ਜਿਹੜੇ ਲੋਕ ਸਭਾ ਇੰਚਾਰਜ ਬਣਾਏ ਗਏ ਨੇ ਲੋਕ ਸਭਾ ਹਲਕੇ ਦੇ ਇੱਥੇ ਪਟਿਆਲੇ ਤੋਂ, ਡਾਕਟਰ ਬਲਵੀਰ ਸਿੰਘ ਹੋਰੀ, ਉਹਨਾਂ ਦੇ ਉੱਤੇ ਵੀ ਸਵਾਲ ਜਿਹੜੇ ਉਹ ਖੜੇ ਕੀਤੇ ਨੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਡਾਕਟਰ ਬਲਬੀਰ ਸਿੰਘ ਹੋਰਾਂ ਦੇ ਉੱਤੇ ਅਪਰਾਧਿਕ ਮਾਮਲਾ ਜਿਹੜਾ ਜੀ ਉਹ ਕ੍ਰਿਮੀਨਲ ਕੇਸ ਇੱਕ ਦਰਜ ਹੈ। ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਇਹ ਕਿਹਾ ਜੀ ਕਿ ਉਹਨਾਂ ਦੀ ਜਿਹੜੀ ਸਾਲੀ ਹੈ ਉਹਨੇ ਉਹਨਾਂ ਦੇ ਉੱਤੇ ਦੋਸ਼ ਇਹ ਲਾਏ ਹੋਏ ਨੇ ਕਿ ਉਹਨਾਂ ਨੇ ਉਹਦੀ ਜ਼ਮੀਨ ਜਿਹੜੀ ਆ ਉਹ ਹੜੱਪੀ ਹੈ। ਜਦੋਂ ਕਿ ਡਾਕਟਰ ਬਲਬੀਰ ਸਿੰਘ ਹੋਰੀ ਇਹ ਕਹਿੰਦੇ ਨੇ ਕਿ ਇਹ ਮਾਮਲਾ ਜਿਹੜਾ ਜੀ ਦਰਜ ਹੈ, ਮੈਂ ਪਾਰਟੀ ਨੂੰ ਇਹਦੇ ਵਾਸਤੇ ਦੱਸ ਦਿੱਤਾ ਸੀਗਾ ਤੇ ਇਹ ਅਦਾਲਤ ਦੇ ਵਿੱਚ ਸੁਣਵਾਈ ਅਧੀਨ ਹੈ। ਹੁਣ ਸਵਾਲ ਇਹ ਹੈ ਜੀ ਕਿ ਅਸਲ ਦੇ ਵਿੱਚ ਸਮੱਸਿਆ ਕੀ ਹੈ? ਪੰਜਾਬ ਦੇ ਵਿੱਚ ਜਿਹੜੀ ਪਾਰਟੀ ਹੈ ਜੀ ਉਹ ਲੀਡਰਲੈਸ ਹੈ। ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਕਨਵੀਨਰ ਜਿਹੜਾ ਬਣਾਇਆ ਜੀ ਉਹ ਕਾਗਜ਼ੀ ਕਨਵੀਨਰ ਨੇ, ਉਹਨਾਂ ਦਾ ਕੋਈ ਕੰਟਰੋਲ ਜਿਹੜਾ ਜੀ ਪਾਰਟੀ ਦੇ ਉੱਤੇ ਨਹੀਂ ਹੈਗਾ। ਉਹ ਸਿਰਫ ਇੱਕੋ ਗੱਲ ਦੇ ਉੱਤੇ ਕੰਟਰੋਲ ਕਰਨ ਤੇ ਲੱਗੇ ਨੇ ਕਿ ਆਪਣੇ ਬੰਦੇ ਜਿਹੜੇ ਕਿੰਨੇ ਕੁ ਫਿੱਟ ਕਰ ਸਕਣ। ਇਸ ਕਰਕੇ ਇਹ ਜਿਹੜੀ ਆਪੋ ਧਾਪੀ ਹੈ ਇਹਦੇ ਵਿੱਚ ਪਾਰਟੀ ਦਾ ਨੁਕਸਾਨ ਜਿਹੜਾ ਜੀ ਉਹ ਡੇ ਬਾਈ ਡੇ ਹੋ ਰਿਹਾ। ਹਰ ਜਿਹੜਾ ਲੀਡਰ ਹੈ ਜੀ ਉਹ ਆਪਣੇ ਤਰੀਕੇ ਦੇ ਨਾਲ ਰੌਲ ਘਚੋਲਾ ਜਿਹੜਾ ਪਾ ਕੇ ਬਹਿ ਗਿਆ। ਕੋਈ ਕੁਛ ਬੋਲੀ ਜਾਂਦਾ, ਕੋਈ ਕੁਛ ਜਿਹੜਾ ਜੀ ਉਹ ਬੋਲੀ ਜਾਂਦਾ। ਨਾ ਇਹਨਾਂ ਨੂੰ ਕੋਈ ਸਮਝਾਉਣ ਵਾਲਾ ਹੈ, ਨਾ ਇਹਨਾਂ ਨੂੰ ਕੋਈ ਇਸ ਵੇਲੇ ਰੋਕਣ ਵਾਲਾ ਹੈ। ਔਰ ਜਿਹੜੀ ਹਾਈ ਕਮਾਂਡ ਹੈ ਉਹਦੀ ਟੀਮ ਬੇਸ਼ੱਕ ਇਸ ਵੇਲੇ ਇੱਥੇ ਪੰਜਾਬ ਦੇ ਵਿੱਚ ਕੰਮ ਜਿਹੜਾ ਉਹ ਕਰ ਰਹੀ ਹੈ, ਪਰ ਉਹ ਟੀਮ ਜਿਹੜੀ ਹੈ ਉਹ ਢਾਂਚਾ ਬਣਾਉਣ ਦੇ ਵਿੱਚ ਜਿਹੜਾ ਉਹ ਲੱਗੀ ਹੋਈ ਹੈ। ਹੁਣ ਇਹ ਜਿਹੜੀ ਇਹਨਾਂ ਦੀ ਜ਼ੁਬਾਨ ਦਾ ਕੰਟਰੋਲ ਹੈ ਜੀ ਉਹ ਕਿਸੇ ਦੇ ਹੱਥ ਨਹੀਂ ਹੈਗਾ ਜੀ, ਤੇ ਉਹ ਰੁਕ ਨਹੀਂ ਰਿਹਾ ਜੀ, ਜਿਹੜਾ ਨੁਕਸਾਨ ਕਰ ਰਿਹਾ ਇਸ ਵੇਲੇ ਪਾਰਟੀ ਦਾ। ਤੇ ਸਰੋਤੇ ਇਹ ਸਨ ਬਲਤੇਜ ਪੰਨੂ, ਜਿਹੜੀਆਂ ਅਸੀਂ ਹੈਡਲਾਈਨਸ ਦੇਖਦੇ ਹਾਂ ਖਬਰਾਂ ਦੇ ਵਿੱਚ ਤੇ ਉਹ ਵਿਸਥਾਰ ਦੇ ਨਾਲ ਦੱਸਦੇ ਨੇ ਕਿ ਉਹਨਾਂ ਦੇ ਪਿੱਛੇ ਕੀ ਲੁਕਿਆ ਹੁੰਦਾ। ਤੇ ਅਖੀਰ ਦੇ ਵਿੱਚ ਆਜ਼ਨਾਵਾ ਕਿ ਮਮਤਾ ਬੈਨਰਜੀ ਬੋਲਦੀ ਆਪ ਕਾਫੀ, ਲੰਘ ਉਹਦੇ ਤੋਂ ਗਿਆ ਭਤੀਜ ਭਾਈ। ਮਮਤਾ ਬੈਨਰਜੀ ਬੋਲਦੀ ਆਪ ਕਾਫੀ, ਲੰਘ ਉਹਦੇ ਤੋਂ ਗਿਆ ਭਤੀਜ ਭਾਈ। ਦਬਕੇ ਲੋਕਾਂ ਨੂੰ ਮਾਰਦਾ ਫਿਰੇ ਛੋਧਾ, ਸਮਝੇ ਕਿਸੇ ਨੂੰ ਕੱਖ ਨਾ ਚੀਜ਼ ਭਾਈ। ਵੱਡੇ ਛੋਟੇ ਦੀ ਕਰੇ ਨਿਰਾਦਰੀ ਉਹ, ਬੋਲਣ ਵੱਲੋਂ ਨਾ ਰਤਾ ਤਮੀਜ਼ ਭਾਈ। ਬੈਟਿੰਗ ਸੋਚਿਆ ਬਾਝ ਹੀ ਕਰੀ ਜਾਵੇ, ਪਰਖੀ ਪਿੱਛ ਨਾ ਵੇਖੀ ਕਰੀਜ਼ ਭਾਈ। ਬੱਚੇ ਕੋਕੋ ਦੇ ਵਾਂਗਰ ਸੀ ਸੁਣੇ ਪਹਿਲਾਂ, ਭੂਆ ਪਿੱਛੇ ਭਤੀਜ ਗਿਆ ਛੱਡ ਭਾਈ। ਬੱਚੇ ਕੋਕੋ ਦੇ ਵਾਂਗਰ ਸੀ ਸੁਣੇ ਪਹਿਲਾਂ, ਭੂਆ ਪਿੱਛੇ ਭਤੀਜ ਗਿਆ ਛੱਡ ਭਾਈ। ਚੱਲਣ ਦੇਊਗਾ ਰਾਜ ਨਾ ਦੇਰ ਬਾਹਰੀ, ਮੂੰਹ ਜਿਵੇਂ ਉਹ ਰਿਹਾ ਹੈ ਕੱਢ ਭਾਈ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਇਹ ਸਨ ਬਲਤੇਜ ਪੰਨੂ। ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ ਅਗਲੇ ਬੁਲਟਨ ਤੱਕ। ਅਗਲੇ ਬੁਲਟਨ ਦੇ ਵਿੱਚ ਫਿਰ ਮਿਲਾਂਗੇ। ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।